16 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਨਵੇਂ ਸਰਵੇਖਣ ਮੁਤਾਬਕ ਸੱਤਾਧਾਰੀ ਲਿਬਰਲ ਪਾਰਟੀ ਦੇ ਵਿਰੋਧੀ ਤੇ ਟੋਰੀ ਪਾਰਟੀ ਨਾਲੋਂ ਨਾਲ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਣ ਦੀ ਕੋਈ ਸੰਭਾਵਨਾ ਨਹੀਂ। ਕੁਬੈਕ ਵਿੱਚ ਗ੍ਰੀਨ ਪਾਰਟੀ ਦੇ 4 ਉਮੀਦਵਾਰਾਂ ਤੇ ਲੱਗਾ ਇਸਲਾਮ ਦੇ ਖਿਲਾਫ ਟੀਕਾ ਟਿੱਪਣੀਆਂ ਕਰਨ ਦਾ ਦੋਸ਼। ਨਸਲਵਾਦ ਦੇ ਖਿਲਾਫ ਲੰਬੇ ਸਮੇਂ ਤੋਂ ਨੰਗੇ ਧੜ ਲੜਾਈ ਲੜਦੇ ਆ ਰਹੇ ਉੱਘੇ ਕਾਰਕੁਨ ਐਲਨ ਡੂਟਨ ਵੱਲੋਂ ਲੋਕਾਂ ਨੂੰ ਸੂਝ-ਬੂਝ ਨਾਲ ਵੋਟਾਂ ਪਾ ਕੇ ਟੋਰੀਆਂ ਨੂੰ ਸੱਤਾ ਤੋਂ ਬਾਹਰ ਰੱਖਣ ਦਾ ਸੱਦਾ। ਹੁਣ ਖਬਰਾਂ ਦਾ ਵਿਸਥਾਰ। ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਵਿਰੋਧੀ ਤੇ ਟੋਰੀ ਪਾਰਟੀ ਇਸ ਸਮੇਂ ਨਾਲੋਂ ਨਾਲ ਚੱਲ ਰਹੇ ਨੇ। CBC ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਅਨੁਸਾਰ ਇਸ ਸਮੇਂ ਦੋਨੇ ਪਾਰਟੀਆਂ ਨਾਲੋਂ ਨਾਲ ਚੱਲ ਰਹੀਆਂ ਨੇ ਤੇ ਕਿਸੇ ਨੂੰ ਵੀ ਸਪਸ਼ਟ ਬਹੁਮਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਲਿਬਰਲ ਪਾਰਟੀ ਨੂੰ ਇਸ ਵੇਲੇ 31.4% ਅਤੇ ਟੋਰੀ ਪਾਰਟੀ ਨੂੰ 32.2% ਲੋਕਾਂ ਦੀ ਹਮਾਇਤ ਪ੍ਰਾਪਤ ਹੈ, ਜਦੋਂ ਕਿ NDP ਦੀ ਪ੍ਰਸਿੱਧ ਗ੍ਰਾਫ ਉੱਪਰ ਨੂੰ ਚੜ੍ਹਿਆ ਹੈ। NDP ਨੂੰ ਚਾਹੁਣ ਵਾਲਿਆਂ ਦੀ ਸੰਖਿਆ ਇਸ ਸਮੇਂ 17.4% ਦੱਸੀ ਜਾ ਰਹੀ ਹੈ। ਇਸੇ ਸਰਵੇਖਣ ਤੋਂ ਬਾਅਦ ਸਿੱਟਾ ਕੱਢਿਆ ਗਿਆ ਹੈ ਕਿ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇੱਕ ਅੰਦਾਜ਼ੇ ਮੁਤਾਬਕ ਲਿਬਰਲ ਪਾਰਟੀ ਨੂੰ 135, ਟੋਰੀ ਪਾਰਟੀ ਨੂੰ 132, NDP ਨੂੰ 34 ਅਤੇ ਬਲਾਕ ਨੂੰ 33 ਅਤੇ ਗ੍ਰੀਨ ਪਾਰਟੀ ਨੂੰ 4 ਸੀਟਾਂ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ। ਭਾਵ 338 ਸੀਟਾਂ ਵਿੱਚੋਂ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀ ਸਰਕਾਰ ਇੱਕ ਲੰਗੜੀ ਸਰਕਾਰ ਹੋਵੇਗੀ ਅਤੇ ਇਹ ਵੀ ਸੰਭਵ ਹੈ ਕਿ ਲਿਬਰਲ ਪਾਰਟੀ NDP ਦੀ ਮਦਦ ਨਾਲ ਸਰਕਾਰ ਬਣਾਵੇ। NDP ਦੇ ਨੇਤਾ ਜਗਮੀਤ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਉਹ ਇਸ ਸੂਰਤ ਹਾਲ ਵਿੱਚ ਲੰਗੜੀ ਲਿਬਰਲ ਹੁਕੂਮਤ ਨੂੰ ਸਮਰਥਨ ਦੇਣ ਲਈ ਤਿਆਰ ਨੇ ਤਾਂ ਜੋ ਟੋਰੀਆਂ ਨੂੰ ਸੱਤਾ ਤੋਂ ਬਾਹਰ ਰੱਖਿਆ ਜਾ ਸਕੇ। ਕੁਬੈਕ ਦੇ ਵਿੱਚ ਗ੍ਰੀਨ ਪਾਰਟੀ ਦੇ 4 ਉਮੀਦਵਾਰਾਂ ਤੇ ਇਸਲਾਮ ਦੇ ਖਿਲਾਫ ਟੀਕਾ ਟਿੱਪਣੀਆਂ ਕਰਨ ਦੇ ਦੋਸ਼ ਲੱਗ ਰਹੇ ਨੇ। ਇਸ ਗੱਲ ਨੂੰ ਲੈ ਕੇ ਗ੍ਰੀਨ ਪਾਰਟੀ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਪਤਾ ਲੱਗਾ ਹੈ ਕਿ ਇਹਨਾਂ 4 ਉਮੀਦਵਾਰਾਂ ਨੇ ਇਸਲਾਮ ਦੇ ਖਿਲਾਫ ਬੇਹੂਦੀਆਂ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਗ੍ਰੀਨ ਪਾਰਟੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਬeth ਮੇ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੂੰ ਮਾਫੀਆਂ ਮੰਗਣੀਆਂ ਪੈਣਗੀਆਂ ਤਾਂ ਜੋ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਸਕੇ। ਚੋਣਾਂ ਬਿਲਕੁਲ ਲਾਗੇ ਹੋਣ ਕਰਕੇ ਇਹ ਮਾਮਲਾ ਪ੍ਰਕਾਸ਼ ਵਿੱਚ ਆਉਣ ਤੋਂ ਪਿੱਛੋਂ ਗ੍ਰੀਨ ਪਾਰਟੀ ਨੂੰ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਬੇ ਸਮੇਂ ਤੋਂ ਨਸਲਵਾਦ ਦੇ ਖਿਲਾਫ ਨੰਗੇ ਧੜ ਲੜਾਈ ਲੜਦੇ ਆ ਰਹੇ ਉੱਘੇ ਕਾਰਕੁਨ ਐਲਨ ਡੂਟਨ ਨੇ ਸੱਦਾ ਦਿੱਤਾ ਹੈ ਕਿ ਲੋਕ ਇਸ ਸਮੇਂ ਸੂਝ-ਬੂਝ ਨਾਲ ਕੰਮ ਲੈਣ ਅਤੇ ਟੋਰੀਆਂ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਜ਼ਰੂਰੀ ਹੈ ਕਿ ਸੋਚ ਸਮਝ ਕੇ ਵੋਟਾਂ ਪਾਉਣ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਇਸ ਗੱਲ ਦੀ ਫਿਕਰ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਨਸਲਵਾਦ ਸਿਰ ਚੜ੍ਹ ਕੇ ਬੋਲੇਗਾ ਅਤੇ 1980 ਵਰਗੇ ਖਤਰਨਾਕ ਹਾਲਾਤ ਦੁਹਰਾਏ ਜਾ ਸਕਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਨਸਲਵਾਦ ਨੂੰ ਵਧਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਲੋਕ ਸੂਝ-ਬੂਝ ਨਾਲ ਕੰਮ ਲੈਣ ਅਤੇ ਵੋਟ ਪਰਚੀ ਦਾ ਇਸਤੇਮਾਲ ਸੁਚੱਜੇ ਢੰਗ ਨਾਲ ਕਰਨ ਅਤੇ ਉਹ ਨਹੀਂ ਚਾਹੁੰਦੇ ਕਿ ਅੱਗੇ ਵਧੂ ਵੋਟਾਂ ਆਪਸ ਵਿੱਚ ਵੰਡੀਆਂ ਜਾਣ। ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਲਿਬਰਲ ਦੀ ਚੜ੍ਹਾਈ ਹੈ ਉੱਥੇ ਲਿਬਰਲ ਨੂੰ, ਅਤੇ ਜਿੱਥੇ NDP ਦੀ ਚੜ੍ਹਾਈ ਉੱਥੇ NDP ਨੂੰ ਸਮਰਥਨ ਦਿੱਤਾ ਜਾਵੇ ਤਾਂ ਜੋ ਸੱਜੇ ਪੱਖੀ ਟੋਰੀਆਂ ਨੂੰ ਸੱਤਾ ਤੋਂ ਵਾਂਝੇ ਰੱਖਿਆ ਜਾਵੇ। ਐਲਨ ਡੂਟਨ ਨੇ ਇਹ ਗੱਲ ਸਪਾਈਸ ਰੇਡੀਓ ਨਾਲ ਗੱਲਬਾਤ ਕਰਦਿਆਂ ਆਖੀ ਹੈ। ਐਲਨ ਡੂਟਨ ਲੰਬੇ ਸਮੇਂ ਤੋਂ ਨਸਲਵਾਦ ਦੇ ਖਿਲਾਫ ਲੜਾਈ ਲੜਦੇ ਆ ਰਹੇ ਨੇ, ਜਿਸ ਕਾਰਨ ਉਹਨਾਂ ਨੂੰ ਗੋਰੇ ਨਸਲਵਾਦੀ ਜਥੇਬੰਦੀਆਂ ਵੱਲੋਂ ਲਗਾਤਾਰ ਧਮਕੀਆਂ ਵੀ ਮਿਲਦੀਆਂ ਰਹੀਆਂ ਨੇ। ਨਸਲਵਾਦ ਦੇ ਖਿਲਾਫ ਲੰਬੇ ਸਮੇਂ ਤੋਂ ਸਰਗਰਮ ਇੱਕ ਹੋਰ ਕਾਰਕੁਨ ਇਮਤਿਆਜ਼ ਪੋਪਟ ਦਾ ਕਹਿਣਾ ਹੈ ਕਿ ਇਸ ਸਮੇਂ ਜਿਸ ਤਰੀਕੇ ਨਾਲ ਨਸਲਵਾਦ ਵੱਧ ਰਿਹਾ ਹੈ, ਉਹਨਾਂ ਨੂੰ ਇਸ ਗੱਲ ਦਾ ਭਾਰੀ ਅਫਸੋਸ ਹੈ ਕਿ ਕਿਸੇ ਵੀ ਵੱਡੀ ਪਾਰਟੀ ਨੇ ਇਸ ਨੂੰ ਮੁੱਖ ਮੁੱਦਾ ਨਹੀਂ ਬਣਾਇਆ। ਉਹਨਾਂ ਦਾ ਕਹਿਣਾ ਹੈ ਕਿ ਦਿਨੋਂ ਦਿਨ ਨਸਲਵਾਦ ਵੱਧਦਾ ਹੀ ਜਾ ਰਿਹਾ ਹੈ ਅਤੇ ਘੱਟ ਗਿਣਤੀਆਂ ਨਿਸ਼ਾਨੇ 'ਤੇ ਨੇ ਅਤੇ ਅਫਸੋਸ ਦੀ ਗੱਲ ਇਹ ਹੈ ਕਿ ਅਨੇਕਾਂ ਡਿਬੇਟਾਂ ਦੇ ਵਿੱਚ ਪਾਰਟੀ ਆਗੂਆਂ ਵੱਲੋਂ ਇਸ ਮਾਮਲੇ ਵਿੱਚ ਲਗਭਗ ਚੁੱਪੀ ਵੱਟੀ ਰਹੀ। ਉਹਨਾਂ ਦਾ ਕਹਿਣਾ ਕਿ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਜਦੋਂ ਇਮੀਗ੍ਰੈਂਟ ਵੱਡੀ ਤਾਦਾਦ ਵਿੱਚ ਆ ਰਹੇ ਨੇ ਅਤੇ ਘੱਟ ਗਿਣਤੀਆਂ ਦਾ ਭਵਿੱਖ ਖਤਰੇ ਵਿੱਚ ਹੈ ਤਾਂ ਇਹ ਮੁੱਦਾ ਕਿਉਂ ਨਹੀਂ ਬਣਿਆ। ਇਮਤਿਆਜ਼ ਪੋਪਟ ਖੁਦ ਵੀ ਘੱਟ ਗਿਣਤੀ ਫਿਰਕੇ ਨਾਲ ਜੁੜੇ ਹੋਏ ਨੇ ਅਤੇ ਨਸਲਵਾਦ ਦਾ ਸਾਹਮਣਾ ਵੀ ਕਰਦੇ ਆ ਰਹੇ ਨੇ ਅਤੇ ਨਸਲਵਾਦ ਦੇ ਖਿਲਾਫ ਉਹਨਾਂ ਨੇ ਇੱਕ ਜਥੇਬੰਦੀ ਵੀ ਖੜੀ ਕੀਤੀ ਹੋਈ ਹੈ। ਉਹ ਇਸ ਸਮੇਂ ਵੈਨਕੂਵਰ ਇਲਾਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਨੇ। ਇੱਕ ਡਿਬੇਟ ਦੌਰਾਨ ਉਹਨਾਂ ਨੇ ਖੁੱਲ੍ਹ ਕੇ ਇਸ ਬਾਰੇ ਵਿੱਚ ਗੱਲਬਾਤ ਕੀਤੀ ਅਤੇ ਸਭ ਦਾ ਧਿਆਨ ਖਿੱਚ ਲਿਆ। ਇਲੈਕਸ਼ਨ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਐਡਵਾਂਸ ਪੋਲਿੰਗ ਦੌਰਾਨ 4.7 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ ਨੇ। ਪਹਿਲਾਂ ਇਹ ਅਨੁਮਾਨ ਲਾਇਆ ਜਾ ਰਿਹਾ ਸੀ ਕਿ 4 ਦਿਨ ਹੋਈ ਐਡਵਾਂਸ ਪੋਲਿੰਗ ਦੌਰਾਨ 2.5 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ ਸਨ। ਅਖੀਰਲੀ ਗਿਣਤੀ ਆਉਣ ਤੋਂ ਪਿੱਛੋਂ ਇਲੈਕਸ਼ਨ ਕੈਨੇਡਾ ਨੇ ਸਿੱਟਾ ਕੱਢਿਆ ਕਿ 4.7 ਮਿਲੀਅਨ ਲੋਕਾਂ ਨੇ ਇਹਨਾਂ 4 ਦਿਨਾਂ ਦੌਰਾਨ ਵੋਟਾਂ ਪਾਈਆਂ ਅਤੇ 2015 ਦੇ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ, ਜਿਸ ਵਿੱਚ 29% ਵਾਧਾ ਵੇਖਿਆ ਗਿਆ ਹੈ ਅਤੇ ਇਹ ਵਾਧਾ ਕਿਸੇ ਵੱਡੀ ਤਬਦੀਲੀ ਦਾ ਸੰਕੇਤ ਵੀ ਹੋ ਸਕਦਾ ਹੈ। ਮੈਨੀਟੋਬਾ ਵਿੱਚ ਕੈਂਸਰ ਵਰਗੀ ਬਿਮਾਰੀ ਨਾਲ ਜੂਝ ਰਹੀ 18 ਸਾਲਾ ਲੜਕੀ ਨੇ ਸੱਦਾ ਦਿੱਤਾ ਹੈ ਕਿ ਦੇਸ਼ ਭਰ ਦੇ ਨੌਜਵਾਨ ਵੱਧ ਚੜ੍ਹ ਕੇ ਵੋਟਾਂ ਪਾਉਣ। ਮੈਡੀਸਨ ਯੈਟਮੈਨ ਇਸ ਸਮੇਂ ਕੈਂਸਰ ਵਰਗੀ ਨਾਮਮਾਰ ਬਿਮਾਰੀ ਨਾਲ ਜੂਝ ਰਹੀ ਹੈ ਅਤੇ ਇਸ ਦੀ ਪਰਵਾਹ ਨਾ ਕਰਦਿਆਂ ਉਸਨੇ
ਵੋਟ ਪਾਈ ਸੀ ਅਤੇ ਉਸਨੇ ਹੁਣ ਵੀਡੀਓ ਤਿਆਰ ਕੀਤਾ ਹੈ ਜਿਸ ਵਿੱਚ ਆਪਣੀ ਉਮਰ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੀ ਵੋਟਾਂ ਪਾਉਣ। ਉਸ ਦਾ ਕਹਿਣਾ ਹੈ ਕਿ ਜੇਕਰ ਮੈਂ ਬਿਮਾਰੀ ਦੀ ਹਾਲਤ ਵਿੱਚ ਵੀ ਵੋਟ ਪਾ ਸਕਦੀ ਹਾਂ ਤੇ ਬਾਕੀ ਦੇ ਨੌਜਵਾਨ ਕਿਉਂ ਨਹੀਂ। ਉਸ ਦਾ ਕਹਿਣਾ ਹੈ ਕਿ ਨੌਜਵਾਨ ਕੈਨੇਡਾ ਦੀ ਤਕਦੀਰ ਬਦਲ ਸਕਦੇ ਨੇ ਅਤੇ ਉਹਨਾਂ ਨੂੰ ਚਾਹੀਦਾ ਹੈ ਕਿ ਵੋਟ ਪਰਚੀ ਦਾ ਇਸਤੇਮਾਲ ਕਰਨ। ਐਲਬਰਟਾ ਦੇ ਵਾਤਾਵਰਣ ਮੰਤਰੀ ਜੇਸਨ ਨਿਕਸਨ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਗ੍ਰੈਟਾ ਥਨਬਰਗ ਦਾ ਸਵਾਗਤ ਨਹੀਂ ਕਰੇਗੀ। ਗ੍ਰੈਟਾ ਥਨਬਰਗ ਇੱਕ ਸਵੀਡਿਸ਼ ਬੱਚੀ ਹੈ ਜਿਸ ਨੇ ਹਾਲ ਵਿੱਚ ਨਵਾਂ ਇਤਿਹਾਸ ਸਿਰਜਿਆ ਸੀ। ਉਸਨੇ ਅਟਲਾਂਟਿਕ ਸਮੁੰਦਰ ਇੱਕ ਕਿਸ਼ਤੀ ਰਾਹੀਂ ਪਾਰ ਕੀਤਾ ਸੀ ਅਤੇ ਨਿਊਯਾਰਕ ਪਹੁੰਚੀ ਸੀ ਅਤੇ ਉਹ ਵਾਤਾਵਰਣ ਨੂੰ ਪ੍ਰਣਾਈ ਹੋਈ ਇੱਕ ਘੱਟ ਉਮਰ ਦੀ ਕਾਰਕੁਨ ਹੈ ਅਤੇ ਉਸ ਦਾ ਪੂਰੀ ਦੁਨੀਆ ਵਿੱਚ ਕਾਫੀ ਆਦਰ ਮਾਣ ਵਧਿਆ ਹੈ ਅਤੇ ਉਹ ਐਲਬਰਟਾ ਵੀ ਆ ਰਹੀ ਹੈ। ਪਰੰਤੂ ਐਲਬਰਟਾ ਦੇ ਵਾਤਾਵਰਣ ਮੰਤਰੀ ਜੇਸਨ ਨਿਕਸਨ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਉਸ ਦਾ ਉੱਕਾ ਹੀ ਸਵਾਗਤ ਨਹੀਂ ਕੀਤਾ ਜਾਵੇਗਾ। ਉਸ ਦਾ ਕਹਿਣਾ ਕਿ ਉਹ ਸਾਡੇ ਸੂਬੇ ਬਾਰੇ ਜਾਣਦੇ ਹੀ ਕੀ ਹੈ। ਜ਼ਿਕਰਯੋਗ ਹੈ ਕਿ ਇਸ ਸੂਬੇ ਦੀ ਆਰਥਿਕਤਾ ਮੁੱਖ ਤੌਰ 'ਤੇ ਤੇਲ ਉਤਪਾਦਨ 'ਤੇ ਆਧਾਰਿਤ ਹੈ ਅਤੇ ਵਾਤਾਵਰਣ ਦੇ ਹੱਕ ਵਿੱਚ ਚੱਲ ਰਹੀ ਮੁਹਿੰਮ ਐਲਬਰਟਾ ਵਿੱਚ ਕੋਈ ਖਾਸ ਮਾਇਨਾ ਨਹੀਂ ਰੱਖਦੀ ਅਤੇ ਐਲਬਰਟਾ ਦੀ ਸਰਕਾਰ ਇੱਕ ਸੱਜੇ ਪੱਖੀ ਵਿਚਾਰਾਂ ਨੂੰ ਪ੍ਰਣਾਈ ਹੋਈ ਸਰਕਾਰ ਹੈ ਜਿਸ ਦੀ ਵਾਤਾਵਰਣ ਪ੍ਰੇਮ ਨਾਲ ਕਦੇ ਵੀ ਨਹੀਂ ਬਣੀ, ਜਿਸ ਦੇ ਮੱਦੇਨਜ਼ਰ ਉਹਨਾਂ ਨੇ ਗ੍ਰੈਟਾ ਦੇ ਬਾਰੇ ਇਹ ਬਿਆਨ ਦੇ ਦਿੱਤਾ ਹੈ। RCMP ਨੇ ਤੁਰਕੀ ਵਿੱਚ ਫੜੀ ਗਈ ਕੈਨੇਡੀਅਨ ਜੋੜੀ ਬਾਰੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਤੁਰਕੀ ਦੇ ਵਿੱਚ ਇਕਾਰ ਮਾਓ ਅਤੇ ਹਲੀਮਾ ਮੁਸਤਫਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਵਿਆਹੇ ਵਰੇ ਨੇ ਅਤੇ ਇਸ ਜੋੜੀ 'ਤੇ ਦੋਸ਼ ਲੱਗਦੇ ਨੇ ਕਿ ਉਹਨਾਂ ਦੇ ਤਾਰ ਇਸਲਾਮਿਕ ਮਿਲੀਟੈਂਟ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੇ ਹੋਏ ਨੇ ਅਤੇ ਪੂਰੀ ਤਰ੍ਹਾਂ ਨਾਲ ਇਸਲਾਮਿਕ ਕਰੜਵਾਦ ਨੂੰ ਪ੍ਰਣਾਏ ਹੋਏ ਨੇ ਅਤੇ ਉਹਨਾਂ ਨੂੰ ਸੀਰੀਆ ਦੀ ਸਰਹੱਦ ਲਾਗਿਓਂ ਜੁਲਾਈ ਮਹੀਨੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਆਪਣੇ ਤੌਰ 'ਤੇ ਇਸ ਮਾਮਲੇ 'ਚ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਣਨਾ ਚਾਹੁੰਦੀ ਹੈ ਕਿ ਉਹ ਕਿਸ ਹੱਦ ਤੱਕ ਕੱਟੜਵਾਦੀ ਨੇ ਅਤੇ ਕਿਸ ਹੱਦ ਤੱਕ ਇਸਲਾਮਿਕ ਸਟੇਟ ਨਾਲ ਵਚਨਬੱਧਤਾ ਰੱਖਦੇ ਨੇ ਤਾਂ ਜੋ ਕੈਨੇਡਾ ਦੇ ਲੋਕਾਂ ਨੂੰ ਵੀ ਇਸ ਬਾਰੇ ਵਿੱਚ ਚਾਨਣਾ ਪਾਇਆ ਜਾ ਸਕੇ। ਪੋਰਟ ਮੋਡੀ ਦੇ ਮੇਅਰ ਨੇ ਇੱਕ ਵਾਰ ਫਿਰ ਆਪਣੇ ਅਹੁਦੇ ਤੋਂ ਹਟਣ ਦਾ ਫੈਸਲਾ ਲੈ ਲਿਆ ਹੈ। ਰੌਬ ਵੈਗਰਾਮੋਵ 'ਤੇ ਦੋਸ਼ ਨੇ ਕਿ 2015 ਵਿੱਚ ਉਹਨਾਂ ਨੇ ਕਾਮੁਕ ਹਮਲਾ ਕੀਤਾ ਸੀ। ਇਹ ਮਾਮਲਾ ਰੌਸ਼ਨੀ ਵਿੱਚ ਆਉਣ ਤੋਂ ਪਿੱਛੋਂ ਉਹ ਲੰਮੀ ਛੁੱਟੀ 'ਤੇ ਚਲੇ ਗਏ ਸਨ ਅਤੇ ਵਾਪਸ ਆਉਣ 'ਤੇ ਇੱਕ ਵਾਰ ਫਿਰ ਮਿਊਨਿਸਪੈਲਿਟੀ ਵਿੱਚ ਰੌਲਾ ਪੈ ਗਿਆ ਸੀ, ਜਿਸ ਤੋਂ ਪਿੱਛੋਂ ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਪਾਸੇ ਹਟ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਵਿੱਚ ਢੁਕਵੇਂ ਸਮੇਂ 'ਤੇ ਜਵਾਬ ਜ਼ਰੂਰ ਦੇਣਗੇ। ਉਹਨਾਂ ਦੀ ਅਗਲੀ ਪੇਸ਼ੀ ਹੁਣ 13 ਨਵੰਬਰ ਨੂੰ ਹੈ। ਓਨਟਾਰੀਓ ਦੇ ਮਿਸੀਸਾਗਾ ਇਲਾਕੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਵਿਅਕਤੀ ਮਾਰੇ ਗਏ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਮਿਸੀਸਾਗਾ ਵਿੱਚ ਇੱਕ ਕਾਰ ਅਤੇ ਇੱਕ ਟਰੱਕ ਆਪਸ ਵਿੱਚ ਭਿੜ ਗਏ। ਸਿੱਟੇ ਨਾਲ 2 ਵਿਅਕਤੀ ਮਾਰੇ ਗਏ ਨੇ, ਜਿਨ੍ਹਾਂ ਦੋਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਮਰਦ ਤੇ ਇੱਕ ਔਰਤ ਦੱਸੇ ਜਾ ਰਹੇ ਨੇ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਕੈਨੇਡਾ ਦੀ ਇੱਕ ਵੱਡੀ ਰੀਅਲ ਐਸਟੇਟ ਕੰਪਨੀ ਰਾਇਲ ਲੈਪੇਜ ਦਾ ਕਹਿਣਾ ਹੈ ਕਿ ਬਾਹਰੋਂ ਆਉਣ ਵਾਲੇ ਨਵੇਂ ਕੈਨੇਡੀਅਨ ਰੀਅਲ ਐਸਟੇਟ ਦੁਨੀਆ ਵਿੱਚ ਚੋਖਾ ਯੋਗਦਾਨ ਪਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਦੌਰਾਨ 1500 ਨਵੇਂ ਆਏ ਕੈਨੇਡੀਅਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਘਰ ਖਰੀਦੇ ਨੇ, ਜਿਸ ਨਾਲ ਰੀਅਲ ਐਸਟੇਟ ਇੰਡਸਟਰੀ ਨੂੰ ਕਾਫੀ ਫਾਇਦਾ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਨਵੇਂ ਆਉਣ ਵਾਲੇ ਕੈਨੇਡੀਅਨ ਇੱਥੋਂ ਦੀ ਆਰਥਿਕਤਾ ਵਿੱਚ ਚੋਖਾ ਯੋਗਦਾਨ ਪਾਉਂਦੇ ਨੇ ਅਤੇ ਇਹ ਇੱਕ ਉਤਸ਼ਾਹ ਵਾਲੀ ਗੱਲ ਹੈ। ਉਹਨਾਂ ਦਾ ਕਹਿਣਾ ਕਿ ਅਜਿਹੇ ਲੋਕ 3 ਸਾਲਾਂ ਦੇ ਵਿੱਚ ਹੀ ਆਪਣਾ ਘਰ ਖਰੀਦ ਲੈਂਦੇ ਨੇ ਅਤੇ ਬਹੁਤੀ ਵਾਰੀ ਇਹ ਲੋਕ ਆਪਣੇ ਨਾਲ ਭਾਰੀ ਕੈਸ਼ ਲੈ ਕੇ ਆਉਂਦੇ ਨੇ ਅਤੇ ਉਹਨਾਂ ਕੋਲ ਕਾਫੀ ਜਮ੍ਹਾਂ ਪੂੰਜੀ ਹੁੰਦੀ ਹੈ, ਜਿਸ ਦੀ ਮਦਦ ਨਾਲ ਉਹ ਫਟਾਫਟ ਘਰ ਖਰੀਦਦੇ ਨੇ ਅਤੇ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ। ਇਸ ਸਮੇਂ ਕੈਨੇਡਾ ਭਰ ਵਿੱਚ 178 ਦਵਾਈਆਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਕੈਨੇਡੀਅਨ ਫਾਰਮਾਸਿਸਟ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜਦੋਂ ਤੋਂ ਚੋਣ ਵਿਗਲ ਵਜਿਆ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ 178 ਦਵਾਈਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਪਾਰਟੀਆਂ ਨੂੰ ਤੇ ਉਹਨਾਂ ਦੇ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਇਸ ਬਾਰੇ ਵਿੱਚ ਲੋਕਾਂ ਨੂੰ ਭਰੋਸਾ ਦੇਣ ਅਤੇ ਆਉਂਦੇ ਸਮਿਆਂ ਦੇ ਵਿੱਚ ਫਾਰਮੇਸੀਆਂ ਦੇ ਕੋਲ ਇਹ ਦਵਾਈਆਂ ਉਪਲਬਧ ਹੋਣਾ ਲਾਜ਼ਮੀ ਹੈ ਅਤੇ ਇਸ ਬਾਰੇ ਵਿੱਚ ਵੀ ਲੋਕਾਂ ਨੂੰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਤੋਂ ਜਵਾਬ ਮੰਗਣੇ ਚਾਹੀਦੇ ਨੇ। ਥੰਡਰ ਬੇ ਇਲਾਕੇ ਵਿੱਚ ਹੋਈਆਂ 9 ਮੂਲ ਵਾਸੀਆਂ ਦੀਆਂ ਬੇਵਕਤ ਮੌਤਾਂ ਨੂੰ ਲੈ ਕੇ ਮੁੜ ਤੋਂ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ। ਇਹ ਮੂਲ ਵਾਸੀ ਨਾਟਕੀ ਢੰਗ ਨਾਲ ਤੇ ਭੇਦਭਰੀਆਂ ਹਾਲਤਾਂ ਵਿੱਚ ਮਾਰੇ ਗਏ ਸਨ। ਪੁਲਿਸ ਤੇ ਕੋਰੋਨਰ ਮਹਿਕਮੇ ਨੇ ਸਿਫਾਰਿਸ਼ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਵੇਂ ਸਿਰਿਓਂ ਪੜਤਾਲ ਕਰਵਾਈ ਜਾਵੇ ਤਾਂ ਜੋ ਇਹਨਾਂ ਮੌਤਾਂ ਦੇ ਸਹੀ ਕਾਰਨ ਲੱਭ ਕੇ ਦੂਰ ਕੀਤੇ ਜਾ ਸਕਣ। ਮੂਲ ਵਾਸੀਆਂ ਦੀ ਕੈਨੇਡਾ ਭਰ ਵਿੱਚ ਆਬਾਦੀ ਸਿਰਫ 4% ਹੈ, ਪਰੰਤੂ ਜਦੋਂ ਮਰਨ ਵਾਲਿਆਂ ਦੀ ਗਿਣਤੀ ਵੇਖੀ ਜਾਵੇ ਤਾਂ ਬਹੁਤੀਆਂ ਹਾਲਤਾਂ ਵਿੱਚ ਮੂਲ ਵਾਸੀ ਵੱਧ ਮਾਰੇ ਜਾਂਦੇ ਨੇ ਅਤੇ ਇਸ ਦਾ ਵੱਡਾ ਕਾਰਨ ਮੂਲ ਵਾਸੀਆਂ ਦੇ ਖਿਲਾਫ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਢਾਂਚਾਗਤ ਨਸਲਵਾਦ ਹੈ ਅਤੇ ਇਸ ਦੀ ਤਹਿ ਤੱਕ ਜਾਣ ਲਈ ਜ਼ਰੂਰੀ ਹੈ ਕਿ ਇਹਨਾਂ ਪੂਰੇ ਮਾਮਲਿਆਂ ਦੀ ਗੰਭੀਰਤਾ ਨਾਲ ਪੜਤਾਲ ਕਰਵਾਈ ਜਾਵੇ ਅਤੇ ਉਮੀਦ ਕੀਤੀ ਜਾ ਰਹੀ ਕਿ ਬਹੁਤ ਜਲਦ ਇਹਨਾਂ 9 ਮੌਤਾਂ ਬਾਰੇ ਨਵੇਂ ਸਿਰਿਓਂ ਜਾਂਚ ਹੋਵੇਗੀ।
ਉਧਰ ਮੈਨੀਟੋਬਾ ਦੇ ਵਿੱਚ ਵੀ ਇਸ ਸਾਲ ਦੌਰਾਨ 21 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ 15 ਮੂਲ ਵਾਸੀ ਸਨ। ਉੱਥੇ ਵੀ ਅਧਿਕਾਰੀ ਜਾਣਨਾ ਚਾਹੁੰਦੇ ਨੇ ਕਿ ਆਖਿਰ ਮਰਨ ਵਾਲਿਆਂ ਵਿੱਚ ਮੂਲ ਵਾਸੀਆਂ ਦੀ ਇੰਨੀ ਗਿਣਤੀ ਵੱਧ ਕਿਉਂ ਸੀ, ਅਤੇ ਹੋ ਸਕਦਾ ਹੈ ਕਿ ਇਸ ਦਾ ਵੀ ਕਾਰਨ ਢਾਂਚਾਗਤ ਨਸਲਵਾਦ ਤੇ ਹਿੰਸਾ ਹੋਵੇ, ਅਤੇ ਇਹਨਾਂ ਕਾਰਨਾਂ ਨੂੰ ਲੱਭ ਕੇ ਦੂਰ ਕਰਨਾ ਲਾਜ਼ਮੀ ਹੋ ਗਿਆ ਹੈ। ਤੇ ਅੰਤ ਵਿੱਚ ਤਬਸਰਾ। ਇਸ ਸਮੇਂ ਜਦੋਂ ਚੋਣਾਂ ਚੱਲ ਰਹੀਆਂ ਨੇ ਤਾਂ ਐਨੀਵਨ ਬਟ ਕੰਜ਼ਰਵੇਟਿਵਸ ਨਾਂ ਦੀ ਮੁਹਿੰਮ ਇੱਕ ਵਾਰ ਫਿਰ ਪ੍ਰਸੰਗਕ ਹੁੰਦੀ ਜਾਪਦੀ ਹੈ। ਇਸ ਮੁਹਿੰਮ ਨੇ 2015 ਵਿੱਚ ਕਾਫੀ ਜ਼ੋਰ ਫੜਿਆ ਸੀ। ਉਸ ਸਮੇਂ ਲੋਕ ਸੱਤਾਧਾਰੀ ਟੋਰੀ ਪਾਰਟੀ ਦੀ ਨਸਲਵਾਦੀ ਨੀਤੀਆਂ ਤੋਂ ਕਾਫੀ ਔਖੇ ਸਨ, ਅਤੇ ਹਾਰਪਰ ਨੂੰ ਚਲਦਾ ਕੀਤਾ ਗਿਆ ਸੀ ਅਤੇ ਟਰੂਡੋ ਨੂੰ ਸੱਤਾ ਵਿੱਚ ਲਿਆਂਦਾ ਗਿਆ ਸੀ। ਟਰੂਡੋ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਸਨ, ਪਰੰਤੂ ਵੇਖਿਆ ਜਾ ਰਿਹਾ ਹੈ ਕਿ ਇਸ ਵਾਰ ABC ਨਾਂ ਦੀ ਇਹ ਮੁਹਿੰਮ ਕੋਈ ਖਾਸ ਜ਼ੋਰ ਨਹੀਂ ਫੜ ਰਹੀ, ਪਰੰਤੂ ਘੱਟ ਗਿਣਤੀਆਂ ਤੇ ਸੂਝਵਾਨ ਨੇਤਾਵਾਂ ਨੂੰ ਚਾਹੀਦਾ ਹੈ ਕਿ ਇਸ ਮੁਹਿੰਮ ਨੂੰ ਮੁੜ ਸੁਰਜੀਤ ਕਰਨ ਤਾਂ ਜੋ ਟੋਰੀਆਂ ਨੂੰ ਸੱਤਾ ਤੋਂ ਬਾਹਰ ਰੱਖਿਆ ਜਾ ਸਕੇ। ਇਸ ਸਮੇਂ ਜਦੋਂ ਨਸਲਵਾਦ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਸੱਜੇ ਪੱਖੀ ਤਾਕਤਾਂ ਜ਼ੋਰ ਫੜਦੀਆਂ ਜਾ ਰਹੀਆਂ ਨੇ, ਤੇ ਇਹ ਮੁਹਿੰਮ ਹੋਰ ਵੀ ਜ਼ਰੂਰੀ ਹੋ ਗਈ ਹੈ। ਬੇਸ਼ੱਕ ਲੋਕਾਂ ਨੂੰ ਟਰੂਡੋ ਤੋਂ ਬੜੀਆਂ ਆਸਾਂ ਸੀਗੀਆਂ, ਅਤੇ ਟਰੂਡੋ ਦੇ ਸੱਤਾ ਵਿੱਚ ਆਉਣ ਤੋਂ ਪਿੱਛੋਂ 4 ਸਾਲਾਂ ਦੇ ਵਿੱਚ ਹੀ ਆਸਾਂ ਟੁੱਟ ਗਈਆਂ ਅਤੇ ਟਰੂਡੋ ਤੋਂ ਵੀ ਲੋਕਾਂ ਦਾ ਭਰੋਸਾ ਉੱਠਿਆ ਹੈ। ਪਰੰਤੂ ਟਰੂਡੋ ਕਿਸੇ ਵੀ ਤਰ੍ਹਾਂ ਟੋਰੀਆਂ ਦੇ ਟਾਕਰੇ 'ਤੇ ਨਸਲਵਾਦੀ ਨਹੀਂ, ਸਗੋਂ ਉਦਾਰਵਾਦੀ ਆਗੂ ਨੇ, ਜਿਨ੍ਹਾਂ ਨੇ ਦੁਨੀਆ ਭਰ ਵਿੱਚ ਇਹ ਸਿੱਧ ਕੀਤਾ ਹੈ ਕਿ ਕਿਵੇਂ ਘੱਟ ਗਿਣਤੀਆਂ ਨੂੰ ਕਲਾਵੇ 'ਚ ਲੈ ਕੇ ਇੱਕ ਵਧੀਆ ਸਮਾਜ ਬਣਾਇਆ ਜਾ ਸਕਦਾ ਹੈ। ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਹੈ ਕਿ ABC ਮੁਹਿੰਮ 'ਤੇ ਤਵੱਜੋ ਦਿੱਤੀ ਜਾਵੇ ਅਤੇ ਇਸ ਨੂੰ ਮੁੜ ਸੁਰਜੀਤ ਕੀਤਾ ਜਾਵੇ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ